ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡਾ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਜਸਪ੍ਰੀਤ ਸਿੰਘ ਜੀ ਦਾ ਲੁਧਿਆਣੇ ਤੋਂ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹ ਗੱਲ ਕਹੀ ਜਾਂਦੀ ਹੈ ਕਿ 13 ਅਪ੍ਰੈਲ 1978 ਦੇ ਪ੍ਰਦਰਸ਼ਨਾਂ 'ਚ ਹਥਿਆਰਾਂ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਗਈ ਸੀ, ਪਰ ਮੇਰੇ ਸਾਹਮਣੇ ਇਹ ਗੱਲ ਆਈ ਹੈ ਕਿ ਇਹ ਗੱਲ ਸੱਚ ਨਹੀਂ ਹੈ। ਪਹਿਲਾਂ ਜਾਂ ਪਿੱਛੋਂ ਉਸ ਵੇਲੇ ਸਿੱਖਾਂ ਵੱਲੋਂ 3 ਨਿਰੰਕਾਰੀ ਵੀ ਮਾਰੇ ਗਏ ਸਨ। ਕੀ ਤੁਸੀਂ ਮੈਨੂੰ ਇਸ ਬਾਰੇ ਪ੍ਰਮਾਣ ਸਹਿਤ ਜਾਣਕਾਰੀ ਦੇ ਸਕਦੇ ਹੋ? ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲੁਧਿਆਣੇ ਤੋਂ ਲਿਖਿਆ ਜੀ। ਇਹ ਈਮੇਲ ਵੀ ਕੁਝ ਹਫ਼ਤੇ ਪਹਿਲਾਂ ਦੀ ਹੈ, ਪਰ ਹਮੇਸ਼ਾ ਬੈਕ ਪੁਸ਼ ਹੋ ਜਾਂਦੀ ਰਹੀ। ਜਦੋਂ ਤੱਕ ਇਹਨਾਂ ਦੀ ਵਾਰੀ ਆਉਂਦੀ ਸੀ ਟਾਈਮ ਮੁੱਕ ਜਾਂਦਾ ਸੀ ਜੀ। ਸੋ ਇਹ ਵੀ ਨਵੇਂ ਯੰਗਸਟਰ ਲੱਗਦੇ ਨੇ, ਰਿਸਰਚ ਕਰ ਰਹੇ ਨੇ। ਸੋ ਇਹਨਾਂ ਨੂੰ 13 ਅਪ੍ਰੈਲ 1978 ਦੀ ਘਟਨਾ ਦੀ ਸਰਚ ਜਾਂ ਰਿਸਰਚ ਕਰਦੇ ਆ। ਉਹਨਾਂ ਨੂੰ ਲੱਗਾ ਕਿ ਜੀ 13 ਸਿੰਘ ਸ਼ਹੀਦ ਹੋਏ ਤੇ 3 ਨਰਕਧਾਰੀ ਵੀ ਹੋਏ। ਸੋ ਜ਼ਾਹਰ ਹੈ ਕਿ ਜੀ ਉਹਨਾਂ ਨੇ ਵੀ ਜਿਹੜੇ ਨੇ ਉਹ ਹਥਿਆਰ ਚਲਾਏ ਹੋਣਗੇ, ਸਿੱਖਾਂ ਨੇ ਵੀ ਜੀ, ਜਿਹਦੇ ਨਾਲ ਉਹ ਮਾਰੇ ਗਏ। ਦੇਖੋ, ਜਿਹੜਾ ਉਹ ਸਾਰੇ ਵਾਕਿਆ ਦਾ ਬੇਸ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਿੰਘ ਜਿਹੜੇ ਗਏ ਪ੍ਰੋਟੈਸਟ ਲਈ ਸ਼ਹੀਦ ਭਾਈ ਫੌਜਾ ਸਿੰਘ ਦੀ ਕਮਾਂਡ ਥੱਲੇ, ਉਹਨਾਂ 'ਚ ਅਖੰਡ ਕੀਰਤਨੀ ਜਥਾ ਦਮਦਮੀ ਟਕਸਾਲ ਦੇ ਸਿੰਘ ਸਨ, ਸਾਰੇ ਅੰਮ੍ਰਿਤਧਾਰੀ ਸਿੰਘ ਸੀ। ਔਰ ਉਹਨਾਂ ਦੇ ਕੋਲ ਜ਼ਾਹਰ ਹੈ ਵੀ ਕਿਰਪਾਨਾਂ 3 ਫੁੱਟੀਆਂ ਸਨ। ਉਹ ਤਾਂ ਉਹਨਾਂ ਕੋਲ ਵੀ ਸੀ ਜਿਹੜੇ ਸਾਕਾ ਨਨਕਾਣਾ ਸਾਹਿਬ ਦਾ ਸ਼ਿਕਾਰ ਹੋਏ, ਪਰ ਕਿਉਂਕਿ ਉਹ ਅਰਦਾਸ ਜਿਹੜੀ ਹੈ ਉਹ ਕਰਕੇ ਤੁਰੇ ਸੀ ਸ਼ਾਂਤਮਈ ਦੇ ਲਈ। ਔਰ ਉਹ ਜਿਹੜੇ 3 ਨਰਕਧਾਰੀ ਮਾਰੇ ਗਏ ਉਹ ਕ੍ਰਾਸ ਫਾਇਰ ਦੇ ਵਿੱਚ, ਕਿਉਂਕਿ ਜਦੋਂ ਇੱਕ ਵਾਰੀ ਕਿਤੇ ਵੀ ਝਗੜਾ ਸ਼ੁਰੂ ਹੁੰਦਾ ਹੈ, ਫਾਇਰਿੰਗ ਸ਼ੁਰੂ ਹੋ ਜਾਂਦੀ ਹੈ, ਖੁੱਲ੍ਹਦੀ ਹੈ, ਕਿਉਂਕਿ ਨਰਕਧਾਰੀ ਹਥਿਆਰਬੰਦ ਪਹਿਲਾਂ ਹੀ ਉਹਨਾਂ ਦੇ ਲੈ ਕੇ ਅਸਲਾ ਉਹ ਆਏ ਹੋਏ ਸੀ ਉਸ ਸਮਾਗਮ ਦੇ ਉੱਤੇ ਜੀ। ਔਰ ਇਹ ਜਿਹੜੇ 13 ਸਿੰਘ, ਔਰ ਇਹ ਨਹੀਂ ਵੀ 13 ਸਿੰਘ ਸ਼ਹੀਦ ਹੋਏ, ਲਗਭਗ 100 ਦੇ ਕਰੀਬ ਸਿੱਖ ਜਿਹੜੇ ਸੀ ਉਹ ਜ਼ਖਮੀ ਵੀ ਹੋਏ ਸੀ। ਔਰ ਜਿਹੜੀਆਂ ਗੋਲੀਆਂ ਚੱਲੀ, ਪੁਲਿਸ ਨੇ ਵੀ ਗੋਲੀ ਸਿੱਖਾਂ ਦੇ ਉੱਤੇ ਚਲਾਈ, ਕਿਉਂਕਿ ਸਿਰਫ 13 ਦੀ ਸ਼ਹੀਦੀ ਤੱਕ ਗੱਲ, ਜਿਵੇਂ ਮੈਂ ਕਿਹਾ, ਮਹਿਦੂਦ ਨਹੀਂ। ਔਰ ਨਰਕਧਾਰੀਆਂ ਨੇ ਵੀ, ਜਿਨ੍ਹਾਂ ਨੇ ਕਿ ਪੂਰੇ ਜਿਹੜਾ ਉਹ ਅਸਲੇ ਦੀਆਂ ਪੇਟੀਆਂ ਖਾਲੀ ਕਰਨ ਵਾਲਾ ਗੱਲ ਸੀ। ਸੋ ਜਦੋਂ ਇਸ ਕਿਸਮ ਦੀ ਫਾਇਰਿੰਗ ਹੋ ਰਹੀ ਹੁੰਦੀ ਹੈ, ਉਹਨਾਂ ਦੇ ਪੰਡਾਲ 'ਚੋਂ ਵੀ ਕੋਈ ਜਿਹੜੇ ਨਿਕਲ ਕੇ ਅਫਰਾ ਤਫਰੀ 'ਚ ਦੌੜੇ, ਜਿਹੜੇ 3 ਮਰੇ, ਉਹ ਕੋਈ ਸਿੱਖਾਂ ਨੇ ਹਥਿਆਰਾਂ ਦੇ ਨਾਲ ਨਹੀਂ ਮਾਰੇ। ਇਹ ਉਸ ਜਿਹੜੀ ਸਟੇ ਬੁਲਟਸ ਨੇ ਕ੍ਰਾਸ ਫਾਇਰਿੰਗ ਦੇ, ਮਤਲਬ ਨਾਟ ਕ੍ਰਾਸ ਫਾਇਰਿੰਗ, ਜਿਹੜੀ ਕ੍ਰਾਸ ਫਾਇਰਿੰਗ ਤਾਂ ਨਰਕਧਾਰੀਆਂ ਔਰ ਪੁਲਿਸ ਦੇ ਵਿਚਕਾਰ ਹੀ ਹੋਈ, ਕਿਉਂਕਿ ਨਰਕਧਾਰੀ ਡਾਇਰੈਕਟ ਪੰਡਾਲ ਦੇ ਸਾਹਮਣੇ ਕਰ ਰਹੇ ਸੀ, ਪੁਲਿਸ ਨੇ ਸਾਈਡ ਤੋਂ ਪੋਜੀਸ਼ਨਾਂ ਲਈਆਂ ਹੋਈਆਂ ਸੀ। ਸੋ ਇਹ ਜਿਹੜਾ ਪ੍ਰੋਟੈਸਟ ਹੈ ਇਹ ਬਿਲਕੁਲ ਪੀਸਫੁਲ ਸੀ ਜੀ। ਔਰ ਜੇ ਸੱਚਮੁੱਚ ਸਿੱਖ ਇਸ ਇਰਾਦੇ ਨਾਲ ਜਾਂਦੇ ਕਿ ਉਹਨਾਂ ਦੇ ਉੱਤੇ ਅਸੀਂ ਹਮਲਾ ਕਰਨਾ ਜਾਂ ਧਾਵਾ ਬੋਲਣਾ, ਫਿਰ ਇਹ 3 ਤੇ 13 ਦੇ ਵੀ ਨਹੀਂ ਰੇਸ਼ੋ ਵੀ ਨਾ ਹੁੰਦੀ ਜਿਹੜੀ ਇਹਨਾਂ ਦੇ ਕਹਿਣ ਮੁਤਾਬਕ ਹੈ। ਫਿਰ 10 ਸਾਲ ਦੀ ਮੂਵਮੈਂਟ 'ਚ ਦੇਖਿਆ ਹੀ ਹੈ, ਹਕੂਮਤ ਨੇ ਵੀ ਦੇਖਿਆ, ਦੁਨੀਆ ਨੇ ਵੀ ਦੇਖਿਆ ਵੀ ਫਿਰ ਕੱਲਾ ਕੱਲਾ ਸਿੰਘ ਕਿਵੇਂ ਨਿਤਰਿਆ ਔਰ ਕਿਵੇਂ ਉਹਦੇ ਸਾਹਮਣੇ ਵੱਡੇ ਵੱਡੇ ਬ੍ਰਿਗੇਡੀਅਰ ਤੇ ਵੱਡੇ ਵੱਡੇ ਜਿਹੜੇ ਪੁਲਿਸ ਫੋਰਸਿਸ ਨੇ, ਕਈ ਥਾਂ ਤੇ 3-3 4-4 ਸਿੰਘ ਭੁੱਖੇ ਭਾਣੇ ਜਿਹੜੇ ਨੇ, ਉਹ 10-10 ਹਜ਼ਾਰ ਪੁਲਿਸ ਦਾ ਔਰ CRPF ਦਾ ਮੁਕਾਬਲਾ ਕੀਤਾ ਔਰ ਕਈਆਂ ਨੂੰ ਮਾਰ ਕੇ ਉਹਨਾਂ ਨੇ ਸ਼ਹੀਦੀ ਜਾਮ ਪੀਤਾ, ਕਿਉਂਕਿ ਉਹਨਾਂ ਨੇ ਰਸਤਾ ਹਥਿਆਰਬੰਦ ਸੰਘਰਸ਼ ਦਾ ਚੁਣਿਆ ਸੀ। ਸੋ ਇਹ ਬਿਲਕੁਲ ਮਿਸ ਇਨਫੋਰਮੇਸ਼ਨ ਹੈ ਕਿ ਜੀ ਸਿੱਖ ਜਿਹੜੇ ਨੇ ਉਹ ਹਥਿਆਰਬੰਦ, ਕਿਰਪਾਨਾਂ ਤੇ ਅੰਮ੍ਰਿਤਧਾਰੀ ਸਿੱਖ ਦੇ ਕੋਲ ਹਰ ਇੱਕ ਦੇ ਕੋਲ ਹੈ, ਪਰ ਕਿਸੇ ਕੋਲ ਵੀ ਫਾਇਰ ਆਰਮ ਨਹੀਂ ਸੀ, ਕਿਸੇ ਨੇ ਕੋਈ ਗੋਲੀ ਨਹੀਂ ਚਲਾਈ ਹੈ। ਔਰ ਜੇ ਫਾਇਰ ਆਰਮ ਹੁੰਦੇ ਫਿਰ ਘੱਟੋ ਘੱਟ ਪਤਾ ਲੱਗ ਜਾਂਦਾ ਇਹਨਾਂ ਨੂੰ ਕਿ ਮੁਕਾਬਲਾ ਕਿਹਨੂੰ ਕਹਿੰਦੇ ਨੇ। ਸੋ ਇਹਨਾਂ ਦਾ ਵੀ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਰਾਸਾ, ਸਾਡੀ ਅਗਲੀ ਈਮੇਲ ਆਈ ਹੈ ਭੁਪਿੰਦਰ ਸਿੰਘ ਜੀ ਦੀ ਖਡੂਰ ਸਾਹਿਬ ਤੋਂ। ਇਹ ਲਿਖਦੇ ਹਨ, ਸਰ ਮੈਂ ਇੱਕ ਟਰੱਕ ਡਰਾਈਵਰ ਹਾਂ। ਮੈਂ ਆਪ ਜੀ ਦਾ ਪ੍ਰੋਗਰਾਮ ਪਿਛਲੇ 2 ਸਾਲਾਂ ਤੋਂ ਲਗਾਤਾਰ ਖਾਲਸਾ, ਬਾਦਸ਼ਾਹ ਜਾਂ ਬਾਗੀ ਰੇਡੀਓ ਤੋਂ ਸੁਣਦਾ ਹਾਂ, ਪਰ ਪਿਛਲੇ 3 ਮਹੀਨਿਆਂ ਤੋਂ ਤੁਹਾਡਾ ਪ੍ਰੋਗਰਾਮ KBJB ਤੋਂ ਪਲੇ ਨਹੀਂ ਹੋ ਰਿਹਾ। ਮੈਂ ਬਹੁਤ ਪਰੇਸ਼ਾਨ ਹਾਂ, ਕਿਰਪਾ ਕਰਕੇ ਮੈਨੂੰ ਗਾਈਡ ਕਰੋ। ਮੇਰੇ ਫੋਨ ਤੇ WhatsApp ਵੀ ਚੱਲਦਾ ਹੈ, ਮੈਨੂੰ WhatsApp ਤੇ ਦੱਸ ਦੇਣਾ ਜੀ। ਬਾਕੀ ਵਿਚਾਰ ਫਿਰ ਸਾਂਝੇ ਕਰਾਂਗੇ ਜੋ ਤੁਸੀਂ ਕੌਮ ਲਈ ਕਰ ਰਹੇ ਹੋ। ਮੇਰੇ ਕੋਲ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ। ਰੱਬ ਰਾਖਾ। ਰੱਬ ਰਾਖਾ ਤੁਹਾਡਾ ਵੀ, ਔਰ ਵੀਰ ਭੁਪਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਖਡੂਰ ਸਾਹਿਬ ਪਵਿੱਤਰ, ਉਹ ਗੁਰੂ ਕੀ ਧਰਤੀ, ਗੁਰੂ ਅੰਗਦ ਸਾਹਿਬ ਦੇ ਵਰਸਾਈ ਹੋਈ, ਫੇਰ ਸਤਿਗੁਰ ਆਣ ਵਸਾਇਆ ਫੇਰ ਖਾਡੂਰ ਜੀ। ਕਦੇ ਜ਼ਿਲ੍ਹਾ ਅੰਮ੍ਰਿਤਸਰ 'ਚ ਸੀ, ਹੁਣ ਤਰਨਤਾਰਨ 'ਚ ਹੈ, ਉੱਥੋਂ ਨਾਲ ਇਹਨਾਂ ਦਾ ਸੰਬੰਧ ਹੈ।
ਟਰੱਕ ਚਲਾਉਂਦੇ ਨੇ ਆਪਣੀ ਕਿਰਤ ਦੇ ਲਈ। ਔਰ ਇਹ ਜਿਹੜਾ ਕਿਰਤ ਦਾ ਕਨਸੈਪਟ ਗੁਰੂ ਨੇ ਦਿੱਤਾ ਹੈ ਸਾਨੂੰ, ਇਹ ਯੂਨੀਕ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਘਾਲਣਾ ਦੀ ਕਮਾਈ ਔਰ ਉਸ ਨੂੰ ਵੀ ਅੱਗੋਂ ਵੰਡ ਕੇ ਖਾਣਾ। ਸੋ ਇਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ, ਲਗਾਤਾਰਤਾ ਨਾਲ ਸੁਣਦੇ ਨੇ। ਔਰ ਅਸੀਂ ਜਿਹੜਾ KBJB ਇਹ ਖਾਲਸਾ ਬਾਦਸ਼ਾਹ ਜਾਂ ਬਾਗੀ ਦਾ ਬਰੀਫ ਹੈ ਜੀ। ਔਰ ਭਾਈ ਜਸਬੀਰ ਸਿੰਘ ਡਾਲਸ ਟੈਕਸਾਸ 'ਚ ਆਪਣੀ ਪੂਰੀ ਟੀਮ ਦੇ ਨਾਲ, ਸੁਖਵਿੰਦਰ ਸਿੰਘ ਇੱਥੇ ਨਿਊਯਾਰਕ 'ਚ ਇਸ ਨੂੰ ਰਨ ਕਰਦੇ ਨੇ। ਔਰ ਮੈਂ ਸਮਝਦਾ ਹਾਂ ਵੀ ਇਹ ਇਹਨਾਂ ਦੇ ਇਸ ਐਫਰਟ ਦੀ ਬਦੌਲਤ ਹੈ ਖਾਲਸਾ ਬਾਦਸ਼ਾਹ ਜਾਂ ਬਾਗੀ ਦੇ, ਕਿ ਜਿਨ੍ਹਾਂ ਦੀ ਇੰਟਰਨੈਟ ਤੇ ਐਕਸੈਸ ਨਹੀਂ ਹੈ ਜਾਂ ਤੁਰੇ ਜਾਂਦੇ ਕਿਸੇ ਨੇ ਵੀਡੀਓ ਕੀ ਦੇਖਣੀ ਹੈ, ਜਾਂ ਉੱਥੇ ਤਾਂ ਵੈਸੇ ਹੀ ਨਹੀਂ ਚੰਗੇ ਭਲੇ ਬਿਜਲੀ ਨਹੀਂ ਆਉਂਦੀ, ਇੰਟਰਨੈਟ ਕਿਹੜੇ ਚੱਲਦੇ ਨੇ ਤੇ ਫਿਰ ਕਿੰਨੇ ਸਲੋ ਨੇ। ਸੋ ਇਸ ਰੇਡੀਓ ਰਾਹੀਂ ਬਹੁਤ ਜ਼ਿਆਦਾ ਸਾਡੇ ਵੀਰਾਂ ਭੈਣਾਂ ਤੱਕ ਇੰਟਰਨੈਸ਼ਨਲੀ ਇਹ ਮੈਸੇਜ ਪਹੁੰਚਦਾ। ਸੋ ਮੈਂ ਇਹ ਈਮੇਲ ਉਹਨਾਂ ਦੀ ਵੀਰ ਜਸਵੀਰ ਸਿੰਘ ਹੋਰਾਂ ਨੂੰ ਵੀ ਫਾਰਵਰਡ ਕਰ ਦਿੱਤੀ ਸੀ। ਉਹਨਾਂ ਦਾ ਫੌਰਨ ਜਵਾਬ ਵੀ ਆ ਗਿਆ ਸੀ ਕਿ ਵੀ ਅਸੀਂ ਇਹਦੇ ਬਾਰੇ ਕੁਝ ਕਰਾਂਗੇ ਜੀ। ਸੋ ਕਿਉਂ ਜਿਹੜਾ 3 ਮਹੀਨੇ ਤੋਂ ਨਹੀਂ ਜਾ ਰਿਹਾ ਪ੍ਰੋਗਰਾਮ, ਜੇ ਪਹਿਲਾਂ ਜਾਂਦਾ ਸੀ ਸੋ ਕੋਈ ਟੈਕਨੀਕਲ ਜਿਹੜੀ ਹੈ ਉਹ ਵੀਕਨੈਸ ਹੋਏਗੀ ਸੋ ਉਸ ਨੂੰ ਜਿਹੜਾ ਰੈਕਟੀਫਾਈ ਕੀਤਾ ਜਾਏਗਾ। ਸੋ ਇਹਨਾਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਔਰ ਇਵੇਂ ਹੀ ਤੁਸੀਂ ਵੀ ਪੰਥਕ ਜਜ਼ਬੇ ਦੇ ਨਾਲ ਹਮੇਸ਼ਾ ਸਰਸ਼ਾਰ ਰਹੋ। ਗੁਰੂ ਭਲਾ ਕਰੇ। ਜੀ ਰੌਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।